मैं हाँ वड्डा मेरे नाल तिलकराज सी। हाँ जी। छोटे दा नाम ही मुल्खराज ते मास्टर भी एक लगा ओहदा नाम बलदेव राज। अच्छा ते दूजा जेहड़ा है पाकिस्तान दा इंतजाम। अच्छा वो मुसलमान जदों होए उस तो बाद। हाँ जी हाँ जी। थाने च बैठने तो उतों फिर उन्होंने कोई झगड़ा झुगड़ा हो गया। उतों फिर उठ के वो टुर गए। इत्थे आई सी नांगरी जट्टी साडे पिंड दी। अच्छा ओनू मैं पुछया मैं किहा साडे जीआं दा की हाल है। ਉਹ ਆਖਣ ਲੱਗੀ ਉੱਥੇ ਬਗਿਆਣੇ ਹੁੰਦੇ ਹਨ। ਉਹ ਝਗੜਾ ਜਿਹਾ ਹੋ ਗਿਆ ਸਿੱਖਾਂ ਦਾ ਤੇ ਉਹ ਹੁਣ ਉੱਠ ਕੇ ਤੇ ਦਿੱਲੀ ਟੁਰ ਗਏ ਤੇ ਫਿਰ ਆਪਣਾ ਸਾਨੂੰ ਪੁੱਛਣ ਲੱਗ ਪਿਆ ਨਾ ਇੱਥੇ ਕਸ਼ਮੀਰੀ ਹੁੰਦੇ ਹਨ ਇੱਕ ਬਾਂ ਵਾਲੇ ਤੇ ਉਹ ਫਿਰ ਆਖਣ ਲੱਗੇ ਜੇ ਇਹਦੇ ਬਾਰੇ ਤੁਸੀਂ ਖੁਸ਼ ਹੋ ਕੇ ਮੁਸਲਮਾਨ ਹੋਣਾ ਚਾਹੁੰਦੇ ਹੋ ਤੇ ਤੁਹਾਨੂੰ ਲੈ ਜਾਂਦੇ ਆ ਸ਼ਹਿਰ ਤੇ ਜੇ ਨਹੀਂ ਤੇ ਤੁਹਾਨੂੰ ਛੱਡ ਆਉਣੇ ਅਕਲੇ ਕੰਪ ਦੇ ਵਿੱਚ ਜੇ ਜਾਣਾ ਹੈ ਤੇ ਟੁਰ ਜਾਇਆ ਜੇ। ਅੱਛਾ ਹਾਂ। अस्सलाम वालेकुम जी, सत श्री अकाल, आदाब दोस्तों। सब दा पंजाब दी टीम इस टाइम पिंड तरीगड़ी दे विच बैठे हैं। इत्थे अज तुहाडी मुलाकात कराउण जा रहे हैं 47 वेले दे बामन जिहड़े उस टाइम बामन सन ते उस तो बाद मुसलमान होए उस खानदान दे एक बजुर्ग दे नाल जिन्हां दे भैन भरा इंडिया चले गए लेकिन यह आप इत्थे रह गए। इन्हां दी मुलाकात कराउण वास्ते वीडियो बना रहे हैं। अगर किसी नूं भी इन्हां दा इंटरव्यू सुन के इन्हां दे खानदान का पता चलता है तो प्लीज़ इस साडे नंबर पर रबता करियो। असी इन्हां दी मुलाकात कराना चाहते हैं तो आओ मिलते इन्हां दे नाल ते पुछदे हैं कि की 47 के हालात होए सी जिहड़े इधर रह गए तो इन्हां दा खानदान उधर चला गया। अस्सलाम वालेकुम। वालेकुम सलाम। की हाल चाल है बुजुर्गो? खैर है जी, शुक्र है। ठीक ठाक हो? हाँ जी। की नाम है अपना? अब्दुल रहीम। अब्दुल रहीम जी। पहला तुहाडा की नाम सी? पहला तिलकराज। तिलकराज। ते तुहाडे वालिद साहब दा की नाम सी? पहला हाँ जी मुंशी राम। मुंशी राम ते बाद चो की नाम रखा गया उन्होंने? मोहम्मद दीन। मोहम्मद दीन। ते दादा जी दा की नाम सी तुहाडा? दादा दा नाम सी मूला राम। मूला राम। सही हो गया। तुसी जद्दी पुश्ती ऐसे पिंड दे सी तरीगड़ी? हां इत्थे रहण वाले। इत्थों दे रहण वाले सी? हां जी। की काम करदे हुंदे सी अपने बुजुर्ग? जिमीदार बात तोड़न ला के। अच्छा जिमीदारा करदे सी? हां बामन वाला खूह। बामन वाले खूह च। ਇੱਥੇ ਕੋਈ ਮਸ਼ਹੂਰ ਜਿਹੜੇ ਸਿੱਖ ਰਹਿੰਦੇ ਸੀ ਜਾਂ ਹੋਰ ਤੁਹਾਡੇ ਜਿਹੜੇ ਰਿਸ਼ਤੇਦਾਰ ਉਧਰ ਚਲੇ ਗਏ ਨੇ ਹਾਂ ਉਹਨਾਂ ਦੇ ਕੀ ਨਾਂ ਸੀ? ਚਾਚੇ ਸਾਡੇ ਦਾ ਨਾਂ ਸੀ ਵੀਰ ਚੰਦ। ਵੀਰ ਚੰਦ। ਹਾਂ ਸਹੀ ਹੋ ਗਿਆ। ਹਾਂਜੀ। ਤੇ ਹੋਰ ਜਿਹੜੇ ਤੁਹਾਡੇ ਰਿਸ਼ਤੇਦਾਰ ਗਏ ਨੇ ਉਹਨਾਂ ਦੇ ਵਿੱਚੋਂ ਨਾਂ ਚੇਤਾ ਨੇ? ਹੋਰ ਆਪਣਾ ਇੱਕ ਸੀ ਚਾਚੇ ਦਾ ਨਾਂ ਸੀ ਵੀਰ ਚੰਦ। ਅੱਛਾ ਉਹਨਾਂ ਦੇ ਬੱਚਿਆਂ ਦਾ ਨਾਂ? एक वड्डा जिहड़ा ही ना मेरा हनी। हाँ जी। ओदे नाम ही चरणजीत लाल। चरणजीत लाल। लाल। अच्छा। निके दे नाम दर्शन लाल। दर्शन लाल। हाँ ते उदों निका मेशा मेशा राज। मेशा मिशा राज। मेशा राज। मिशा राज। ते जीता दर्शु मेशा जनका सतपाल ते बछंबर। अच्छा 6 मुंडे हन उहदे। अच्छा 6 मुंडे सन। ਤੇ ਤੁਹਾਡੀ ਚਾਚੀ ਦਾ ਕੀ ਨਾਂ ਸੀ? ਚਾਚੀ ਦੇ ਨਾਂ ਸੀ ਲਾਜਾਵੰਤੀ। ਰਾਜਾਵੰਤੀ। ਸਹੀ ਹੋ ਗਿਆ। ਇਹ ਜਦੋਂ 47 ਤੋਂ ਪਹਿਲੇ ਇੱਥੇ ਰਹਿੰਦੇ ਹੁੰਦੇ ਸੀ ਤੁਹਾਡਾ ਘਰ ਜਿੱਥੇ ਹੁਣ ਇਸ ਟਾਈਮ ਉੱਥੇ ਨਾਲ ਹੀ ਰਹਿੰਦੇ ਸੀ ਕਿ ਅਲੱਗਾ ਇਹਨਾਂ ਦੇ ਘਰ ਹੁੰਦੇ ਸਨ? ਨਹੀਂ ਪਹਿਲੋਂ ਅਸੀਂ ਪਿੰਡ ਦੇ ਵਿੱਚ ਘਰ ਹੁੰਦੇ ਹਾਂ ਸਾਰੇ ਦੋਵੇਂ ਭਰਾ ਹੁੰਦੇ ਹਨ ਮੀਆਂ ਦੇ ਸਾਡੇ। ਅੱਛਾ। ਤੇ ਪਿੰਡ ਦੇ ਵਿੱਚ ਘਰ ਹੁੰਦੇ ਉਸ ਤੋਂ ਬਾਅਦ ਫਿਰ ਇਹਨਾਂ ਦੇ ਆਪੇ ਚ ਨਾ ਲੰਘਦੀ ਹੋਈ ਇਹਨਾਂ ਬਾਅਦ ਫਿਰ ਥਾਂ ਲਿਆ ਬਾਹਰ 10 ਮਰਲੇ। ਅੱਛਾ 10 ਮਰਲੇ। ਹਾਂ ਤੇ ਇੱਕ ਫਿਰ ਉੱਥੇ ਰਹਿ ਗਿਆ ਤੇ ਇੱਕ ਫਿਰ ਇੱਥੇ ਆ ਗਿਆ। ਚਾਚਾ ਸਾਡਾ ਬਾਹਰ ਆ ਗਿਆ। ਅੱਛਾ ਚਾਚਾ ਬਾਹਰ ਆ ਗਿਆ। ਕੰਮ ਦੋਨੇ ਭਰਾ ਵਾਈ ਦੇ ਕਰਦੇ ਸੀ? ਵਾਈ ਦੇ ਕਰਦੇ। ਨਵਾਂ ਖੂਹ ਜਿਹੜਾ ਤੁਸੀਂ ਦੱਸਿਆ ਬਾਮਣਾ ਵਾਲਾ? ਹਾਂਜੀ। ਜ਼ਮੀਨ ਆਪਣੀ ਸੀ? ਆਪਣੀ ਹਨ 7-8 ਪੈਲੀਆਂ। 7-8 ਪੈਲੀਆਂ। ਤੇ ਦੁਕਾਨ ਵਗੈਰਾ ਵੀ ਕਰਦੇ ਸੀ ਕਿ ਕੱਲੀ ਬਸ ਜ਼ਮੀਨ ਵਾਈ? ਨਹੀਂ ਦੁਕਾਨ ਨਹੀਂ ਸਨ ਕਰਦੇ। ਅੱਛਾ ਇਹ ਵਾਹੀ ਕਰਦੇ ਰਹੇ ਦੋਵੇਂ ਭਰਾ। ਸਹੀ ਹੋ ਗਿਆ। ਇੱਥੇ ਹੋਰ ਜਿਹੜੇ ਮਸ਼ਹੂਰ ਸਿੱਖ ਸੀ ਉਹਨਾਂ ਦਾ ਕੋਈ ਨਾਂ ਚੇਤਾ? ਆਹੋ ਆਪਣਾ ਕੇਸਰ ਸਿੰਘ। ਹਾਂਜੀ। ਤੇ ਜਾਗਰ ਸਿੰਘ। ਹਾਂਜੀ
ਤੇ ਇਸ ਤਰ੍ਹਾਂ ਕਰਕੇ ਇੱਕ ਹਨੂਮਾਨ ਬਣਦਾ ਹੁੰਦਾ ਸੀ। ਅੱਛਾ। ਉਹਦੇ ਨਾਂ ਸੀ ਸਰਦਾਰ 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 ਹੁੰਦਾ। ਅੱਛਾ ਸਰਦਾਰ। ਹਾਂ ਇੱਥੇ ਕੀ ਉਹ ਜਿਹੜਾ ਉਹਨਾਂ ਦਾ ਹੁੰਦਾ ਤਿਉਹਾਰ ਸਿੱਖਾਂ ਦਾ ਹਾਂ ਜਾਂ ਹਿੰਦੂਆਂ ਦਾ ਤੁਹਾਡਾ ਤਿਉਹਾਰ ਹੁੰਦੇ ਸੀ, ਹੋਲੀ ਹੋ ਗਈ ਜਾਂ ਦੂਸਰਾ ਉਹਨੂੰ ਕਹਿੰਦੇ ਨੇ ਜਗਰਾਤਾ, ਆਹੋ ਉਹ ਮਨਾਉਂਦੇ ਹੁੰਦੇ ਸੀ ਤੁਸੀਂ ਲੋਕ? ਆਹੋ ਬਸ ਉਹ ਜਿਵੇਂ ਅਸੀਂ ਨਾ ਹੁਣ ਰੋਜ਼ੇ ਰੱਖਦੇ ਆ ਹਾਂਜੀ। ਤੇ ਇੰਜ ਉਹ ਵੀ ਆਪਣਾ ਉਹ ਬਣਾਉਂਦੇ ਹੁੰਦੇ ਹਨ ਹੋਲੀ। ਅੱਛਾ। ਤੇ ਫਿਰ ਇਸ ਤਰ੍ਹਾਂ ਕਰਕੇ ਉਹਨਾਂ ਕਰਨਾ ਅੱਜ ਇਹ ਤੁਹਾਂ ਰੋਟੀ ਪਕਾ ਲਈ, ਅੱਜ ਉਧਰ ਖਾਣੀ ਹੈ, ਫਿਰ ਅਗਲੇ ਪਾਸ ਦੂਜਿਆਂ, ਫਿਰ ਅਗਲੇ ਪਾਸ ਤੀਜਿਆਂ, ਇਹਨਾਂ ਕੋਲ ਮਹੀਨਾ ਇਸ ਤਰ੍ਹਾਂ ਕਰਨਾ। ਅੱਛਾ ਇਦਾਂ ਕਰਦੇ ਸੀ? ਇਦਾਂ ਕਰਦੇ। ਤੇ ਤੁਸੀਂ ਉਹ ਟੀਕਾ ਲਾਉਂਦੇ ਹੁੰਦੇ ਸੀ ਮੱਥੇ ਤੇ? ਟੀਕਾ ਸਾਡੇ ਨਹੀਂ ਜੀ ਉਦੋਂ ਲਾਉਂਦੇ ਹੁੰਦੇ ਜਦੋਂ ਤੁਸੀਂ ਹਿੰਦੂ ਸੀ, ਤਿਲਕ ਮੱਥੇ 'ਚ ਜਿਹੜਾ ਲਾਉਂਦੇ ਸੀ? ਨਹੀਂ ਉਹ ਨਹੀਂ ਆਪਣਾ ਵੇਖਿਆ ਤੇ ਉਹਦੇ ਬੋਦੀ ਰੱਖਦੇ ਰਹੇ। ਅੱਛਾ ਬੋਦੀ ਰੱਖਦੇ ਸੀ। ਹਾਂ ਸਹੀ ਹੋ ਗਿਆ। ਤੁਹਾਡੀ ਉਸ ਵੇਲੇ ਕਿੰਨੀ ਉਮਰ ਸੀ? ਮੇਰੀ ਉਮਰ ਉਦੋਂ ਹੈ ਸੀ 17-18 ਸਾਲ। 17-18 ਸਾਲ? ਮਤਲਬ ਤੁਹਾਨੂੰ ਤਾਂ ਚੰਗੀ ਭਲੀ ਹੋਸ਼ ਸੀ ਉਸ ਵੇਲੇ? ਤਗੜਾ ਹਾਂ ਮੈਂ। ਅੱਛਾ। ਹੁਣ ਸਾਨੂੰ ਅਸੀਂ ਡਾਇਰੈਕਟ ਆਉਂਦੇ ਆ ਕਿ ਇਹ ਪਿੰਡ ਦੀ ਤੇ ਅਸੀਂ ਚਲੋ ਵੀਡੀਓ ਇੱਕ ਸੈਪਰੇਟ ਬਣਾਈ ਹੈ ਜੀ, ਉਹਦੇ ਹਾਲਾਤ ਪੁੱਛੇ ਨੇ। ਹਾਂਜੀ। ਹੁਣ ਤੁਹਾਡੇ ਘਰ ਦੇ ਹਾਲਾਤ ਪੁੱਛਾਂਗੇ, ਕੀ ਕੁਛ ਹੋਇਆ ਸੀ ਉਸ ਵੇਲੇ? ਤੁਹਾਡਾ ਖਾਨਦਾਨ ਕਿੱਦਾਂ ਇੱਥੇ ਰਹਿ ਗਿਆ? ਅੱਧਾ ਖਾਨਦਾਨ ਤੁਹਾਡਾ ਉੱਧਰ ਚਲਾ ਗਿਆ, ਉਹਦੇ ਬਾਰੇ ਸਾਨੂੰ ਕਹਾਣੀ ਸੁਣਾਓ। ਇੱਥੋਂ ਹੀ ਟੁਰ ਗਿਆ ਨਾ ਆਪਣਾ, ਜਦੋਂ ਗੜਬੜ ਹੋਈ ਇੱਕ ਹਿੰਦੁਸਤਾਨ ਇਹ ਤੇ ਪਾਕਿਸਤਾਨ ਬਣਿਆ ਹੈ। ਹਾਂਜੀ। ਤੇ ਇੱਥੋਂ ਫਿਰ ਅਸੀਂ ਆ ਨੇੜੇ ਪਿੰਡਾਂ ਵਾਲੇ ਸਾਰੇ ਸਮਾਧੀ ਟੁਰ ਗਏ। ਸਮਾਧੀ? ਹਾਂ। ਉੱਥੇ ਰਹਿ 2-4 ਦਿਨ। ਅੱਛਾ। ਤੇ ਉਹ ਰਾਸ਼ਨ ਪਾਣੀ ਦਿੰਦੇ ਰਹੇ ਸਾਰਿਆਂ ਨੂੰ। ਉੱਥੇ ਰਹਿ ਤੇ ਦੂਜੇ ਸਾਡੇ ਸਾਰੇ ਜੀ ਟੁਰ ਗਏ ਉੱਥੋਂ ਹੀ ਹਿੰਦੁਸਤਾਨ। ਅੱਛਾ ਕਿਹੜੇ ਕਿਹੜੇ ਜੀ ਚਲੇ ਗਏ ਸਨ? ਚਾਚਾ ਤੇ ਦੂਜੇ ਬਾਬੇ ਦਾਦੇ ਸਾਰੇ। ਅੱਛਾ। ਉਹ ਟੁਰ ਗਏ ਤੇ ਸਾਡੇ ਮੀਆਂ ਜੀ ਜਿਹੜੇ ਹਨ ਉਹ ਆਖਣ ਲੱਗੇ ਹਾਂ ਨਹੀਂ ਜਾਣਾ, ਅਸੀਂ ਪਿਛਾਂ ਹੀ ਜਾਣਾ, ਪਿੰਡ ਹੀ ਆਹ ਮੁਸਲਮਾਨ ਹੋ ਜਾਣਾ। ਤੁਹਾਡੇ ਮੀਆਂ ਕਹਿੰਦੇ ਸੀ ਵਾਲਦ ਸਾਹਿਬ ਤੁਹਾਡੇ? ਹਾਂਜੀ ਹਾਂਜੀ। ਅੱਛਾ। ਅਸੀਂ ਫਿਰ ਉੱਥੋਂ ਪਿਛਾਂ ਆ ਗਏ। ਸਕਾ ਭਰਾ ਉਧਰ ਚਲਾ ਗਿਆ? ਹਾਂ। ਤੇ ਦੂਸਰਾ ਭਰਾ ਇੱਧਰ ਰਹਿ ਗਿਆ? ਇੱਧਰ ਰਹਿ ਗਿਆ। ਤੇ ਜਦੋਂ ਤੁਸੀਂ ਉੱਥੋਂ ਵਾਪਸ ਆਏ ਹੋ ਪਿੰਡ, ਹਾਂ, ਉਦੋਂ ਤੁਹਾਨੂੰ ਇਹਨਾਂ ਲੋਕਾਂ ਨੇ ਕੀ ਵਰਤਾਓ ਕੀਤਾ? ਤੁਸੀਂ ਕਿੱਦਾਂ ਆਏ ਇਸ ਪਿੰਡ? ਤੰਗ ਤੇ ਨਹੀਂ ਕੀਤਾ ਨਾ? ਨਹੀਂ ਤੰਗ ਨਹੀਂ, ਫਿਰ ਮੁਸਲਮਾਨ ਹੋ ਗਏ ਤੇ ਫਿਰ ਇਹ ਸੀ ਮੁਸਲਮਾਨ ਕਰਕੇ ਵੀ ਸਾਨੂੰ ਨਾ ਸਾਲ ਬਸਾਲੀ ਹਿਸਾਬ ਨਾਲ ਲੁੱਟਦੇ ਹੀ ਰਹੇ ਨੇ। ਲੁੱਟਦੇ ਰਹੇ ਨੇ? ਹਾਂ। ਉਹ ਕਿੱਦਾਂ? ਚੋਰੀ ਕਰ ਲੈਣੀ ਕਰਕੇ। ਤੇ ਫਿਰ ਜਦੋਂ ਆਪਣਾ ਹੋਸ਼ ਮਿਲੀ, ਸਾਡੇ ਮੀਆਂ ਹੀ ਕਈ ਸਾਲ ਖੂਹ ਤੇ ਡੰਗਰ ਲੈ ਜਾਣੇ ਤੇ ਰਾਤ ਨੂੰ ਪਿੰਡ ਲੈ ਆਉਣੇ ਕਰਨੇ ਡਰਦੇ ਆਂ। ਅੱਛਾ। ਰਾਖੀ ਤੋਂ ਬਗੈਰ, ਰਾਖੀ ਸਰਕਾਰ ਇੰਜ ਕਰ। ਜਦੋਂ ਤੁਸੀਂ ਉੱਥੋਂ ਪਿੰਡ ਆਏ ਹੋ ਇਸ ਪਿੰਡ, ਇੱਥੇ ਆ ਕੇ ਮੁਸਲਮਾਨ ਹੋਏ? ਹਾਂਜੀ। ਇੱਥੇ ਤੁਹਾਨੂੰ ਕਿਹਨਾਂ ਨੇ ਮੁਸਲਮਾਨ ਕੀਤਾ? ਇੱਥੇ ਫਿਰ ਆਪਣਾ ਸਾਨੂੰ ਪੁੱਛਣ ਲੱਗ ਪਿਆ ਨਾ, ਇੱਥੇ ਕਸ਼ਮੀਰੀ ਹੁੰਦੇ ਹਨ ਇਕਬਾਲ ਵਾਲੇ। ਤੇ ਉਹ ਫਿਰ ਆਖਣ ਲੱਗੇ ਜੇ ਇਹਦੇ ਭਾਈ ਤੁਸੀਂ ਖੁਸ਼ ਹੋ ਕੇ ਮੁਸਲਮਾਨ ਹੋਣਾ ਚਾਹੁੰਦੇ ਹੋ ਤੇ ਤੁਹਾਨੂੰ ਲੈ ਜਾਂਦੇ ਆ ਸ਼ਹਿਰ, ਤੇ ਜੇ ਨਹੀਂ ਤੇ ਤੁਹਾਨੂੰ ਛੱਡ ਆਉਣੇ ਕਿਹੜੇ ਕੰਪ ਦੇ ਵਿੱਚ, ਜੇ ਜਾਣਾ ਹੈ ਤੇ ਟੁਰ ਜਾਇਆ ਜੇ। ਅੱਛਾ। ਹਾਂ ਕਿ ਨਹੀਂ ਹਾਂ ਨਹੀਂ ਜਾਣਾ। ਤੁਸੀਂ ਆਪਣੇ ਇਹਦਾ ਮਤਲਬ ਖੁਸ਼ੀ ਨਾਲ ਇਸਲਾਮ ਕਬੂਲ ਕੀਤਾ? ਹਾਂ ਖੁਸ਼ੀ ਨਾਲ, ਬਿਲਕੁਲ। ਤੇ ਫਿਰ ਤੁਹਾਡਾ ਨਾਮ ਵੀ ਬਦਲ ਗਿਆ, ਤੁਹਾਡੀ ਵਾਲਦਾ ਦਾ ਨਾਮ ਵੀ ਬਦਲ ਗਿਆ। ਕਿੰਨੇ ਜੀਆਂ ਨੇ ਤੁਸੀਂ ਇਸਲਾਮ ਕਬੂਲ ਕੀਤਾ? ਸਾਡੇ ਮੀਆਂ ਰਾਂ ਤੇ ਉਹਨਾਂ ਦੇ ਹਿਸਾਬ ਨਾਲ ਬਾਬੇ ਸਾਡੇ ਰਹਿ ਗਏ ਹਨ, ਦਾਦੇ ਉਹਨਾਂ ਵੀ। ਉਹ ਤੇ ਫਿਰ ਇੱਥੋਂ ਦਾਦੇ ਵੀ ਇੱਥੇ ਰਹਿ ਗਏ ਸੀ? ਦਾਦਾ ਇੱਕ ਮਰ ਗਿਆ ਸੀ ਤੇ ਦੂਜੇ ਬਾਬੇ ਹਨ ਉਹ 2 ਇੱਥੇ ਰਹਿ ਗਏ ਹਨ। ਤੇ ਉਹ ਫਿਰ ਰਹਿ ਕੇ ਤੇ ਫਿਰ ਉਹਨਾਂ ਸਾਨੂੰ ਚਿੱਠੀਆਂ ਕਰੀਆਂ। ਸਾਡੇ ਬਾਬੇ ਉੱਥੇ ਰਹਿੰਦੇ ਨੇ, ਸਾਨੂੰ ਉਹਨਾਂ ਨੂੰ ਘਰ ਛੱਡੋ। ਅੱਛਾ। ਹਾਂਜੀ। ਤੇ ਉਹ ਫਿਰ ਇਹਨਾਂ ਨੂੰ ਘਰ ਛੱਡਿਆ ਤੇ ਉੱਥੇ ਜਾ ਕੇ ਫਿਰ ਫੌਤ ਹੋ ਗਿਆ। ਅੱਛਾ। ਦਾਦਾ ਜੀ ਨੂੰ ਭੇਜ ਦਿੱਤਾ ਸੀ? ਹਾਂ। ਤੇ ਦਾਦਾ ਜੀ ਨੇ ਤੁਹਾਡੇ ਇਸਲਾਮ ਨਹੀਂ ਕਬੂਲ ਕੀਤਾ ਸੀ? ਮੁਸਲਮਾਨ ਨਹੀਂ ਹੋਏ, ਉਹ ਹਿੰਦੁਸਤਾਨ ਦੇ ਵਿੱਚ ਹੀ ਫੌਤ ਹੋ ਗਿਆ। ਅੱਛਾ ਫੌਤ ਹੋ ਗਏ ਸਨ? ਹਾਂਜੀ ਇੱਥੇ। ਹਾਂ। ਤੇ ਤੁਸੀਂ ਕਿੰਨੇ, 2 ਭਾਈ ਸੀ? ਸਾਡੇ ਮੀਆਂ ਦੀ 2 ਭਾਈ। ਨਹੀਂ ਤੁਸੀਂ? ਅਸੀਂ 4 ਭਰਾ। 4 ਭਰਾ ਸੀ ਤੇ 4ਾਂ ਨੂੰ ਮੁਸਲਮਾਨ ਕੀਤਾ? ਹਾਂ। ਕੀ ਨਾਂ ਸੀ ਉਹਨਾਂ ਭਰਾਵਾਂ ਦੇ? ਉਹ ਮੈਂ ਹਾਂ ਵੱਡਾ, ਮੇਰੇ ਨਾਲ ਤਿਲਕਰਾਜ ਸੀ। ਹਾਂਜੀ। ਛੋਟੇ ਦਾ ਨਾਂ ਸੀ ਮੁਲਖ ਰਾਜ। ਤੇ ਮਾਸਟਰ ਸੀ ਇੱਕ ਲੱਗਾ, ਉਹਦੇ ਨਾਲ ਬਲਦੇਵ ਰਾਜ। ਅੱਛਾ। ਤੇ ਦੂਜਾ ਜਿਹੜਾ ਉਹ ਪਾਕਿਸਤਾਨ ਦੇ ਜੰਮ। ਅੱਛਾ। ਉਹ ਮੁਸਲਮਾਨ ਜਦੋਂ ਹੋਏ ਉਸ ਤੋਂ ਬਾਅਦ? ਹਾਂਜੀ। ਸਹੀ ਹੋ ਗਿਆ। ਤੁਹਾਡੇ ਜਿਹੜੇ ਉਧਰ ਖਾਨਦਾਨ ਰਹਿੰਦਾ ਉਹਨਾਂ ਨਾਲ ਕਿੰਨੇ ਸਾਲ ਹੋ ਗਏ ਤੁਹਾਡਾ ਰਾਬਤਾ ਮੁੱਕ ਗਿਆ? ਉਹ ਹਿਸਾਬ ਨਾਲ ਜਦੋਂ ਦੇ ਇੱਥੋਂ ਟੁਰ ਗਏ ਨੇ ਉਦੋਂ ਹੀ ਮੁੱਕ ਗਿਆ। ਪਹਿਲੋਂ ਚਾਚਾ ਤੇ ਚਾਚੀ ਜਿਉਂਦੇ ਹਨ। ਅੱਛਾ। ਉਹ ਚਿੱਠੀਆਂ ਖਤ ਘੱਲਦੇ ਹੁੰਦੇ ਹਨ। ਉਸ ਤੋਂ ਬਾਅਦ ਮਰ ਗਏ।
ਫਿਰ ਮੁੰਡਿਆਂ ਨੇ ਨਾ ਕੋਈ ਚਿੱਠੀ ਨਾ ਖਾਤਾ ਨਾ ਪੱਤਰ। ਤੁਹਾਡੇ ਹਾਣੀ ਜਿਹੜੇ ਸੀ ਤੁਹਾਡੇ ਚਾਚਿਆਂ ਦੇ ਮੁੰਡੇ, ਹਾਂ, ਉਹਨਾਂ ਦਾ ਤੁਸੀਂ ਕੀ ਨਾਂ ਦੱਸਿਆ ਜਿਹੜੇ ਤੁਹਾਡੇ ਨਾਲ ਖੇਡਦੇ ਸੀ ਜਾਂ ਕੰਮ ਕਰਦੇ ਹੁੰਦੇ ਸੀ? ਜੀਤਾ ਵੱਡਾ ਸੀ, ਜੀਤਾ, ਚਰਨਜੀਤ ਲਾਲ, ਦਰਸ਼ਨ ਲਾਲ, ਹਮੇਸ਼ਾ। ਅਗਰ ਮਸਲਾ ਤੁਹਾਡੀ ਇੰਨੀ ਉਮਰ ਤੇ ਉਹਨਾਂ ਵਿੱਚੋਂ ਵੀ ਕੋਈ ਜਿੰਦਾ ਹੋਏਗਾ? ਹੈ ਸਾਨੂੰ ਮੇਰੇ ਤੋਂ ਛੋਟਾ ਹੀ। ਕੋਈ ਪਤਾ ਲੱਗਿਆ ਨਹੀਂ ਸੀ ਕਿ ਕਿਹੜੇ ਜ਼ਿਲ੍ਹੇ 'ਚ ਜਾ ਕੇ ਬੈਠੇ ਨੇ? ਉਹ ਪਿੰਡ ਬਗਿਆਣਾ ਸੀ। ਬਗਿਆਣਾ? ਹਾਂ, ਤੇ ਜ਼ਿਲ੍ਹਾ ਜਲੰਧਰ। ਅੱਛਾ, ਜ਼ਿਲ੍ਹਾ ਜਲੰਧਰ ਦੇ ਵਿੱਚ। ਰਿਆਸਤ ਕਪੂਰਥਲਾ। ਕਪੂਰਥਲਾ। ਹਾਂ, ਉੱਥੇ। ਅੱਛਾ, ਬਗਿਆਣੇ 'ਚ ਬੈਠੇ ਨੇ ਤੇ ਉੱਥੋਂ ਫਿਰ ਉਹਨਾਂ ਦਾ ਕੋਈ ਝਗੜਾ ਹੋ ਗਿਆ। ਉੱਥੋਂ ਫਿਰ ਉੱਠ ਕੇ ਉਹ ਟੁਰ ਗਏ। ਇੱਥੇ ਆਈ ਸੀ ਨਾਂਗਰੀ ਜੱਟੀ ਸਾਡੇ ਪਿੰਡ ਦੀ। ਅੱਛਾ, ਉਹਨੂੰ ਮੈਂ ਪੁੱਛਿਆ, ਮੈਂ ਕਿਹਾ ਸਾਡੇ ਜੀਆਂ ਦਾ ਕੀ ਹਾਲ ਹੈ? ਉਹ ਆਖਣ ਲੱਗੀ ਉੱਥੇ ਬਗਿਆਣੇ ਹੁੰਦੇ ਹਨ, ਉਹ ਝਗੜਾ ਜਿਹਾ ਹੋ ਗਿਆ ਸਿੱਖਾਂ ਦਾ ਤੇ ਉਹ ਹੁਣ ਉੱਠ ਕੇ ਤੇ ਦਿੱਲੀ ਟੁਰ ਗਏ ਨੇ। ਅੱਛਾ, ਦਿੱਲੀ ਚਲੇ ਗਏ ਨੇ। ਹਾਂ, ਇਹਦਾ ਮਤਲਬ ਹੁਣ ਲੱਭਣਾ ਮੁਸ਼ਕਲ ਹੈ, ਲੇਕਿਨ ਉਸ ਤੋਂ ਬਾਅਦ ਕੋਈ ਪਤਾ ਨਹੀਂ ਲੱਗਾ। ਜੇ ਉਹਨਾਂ ਕੋਲ ਵੀਡੀਓ ਪਹੁੰਚਦੀ ਇਨਸ਼ਾਅੱਲਾ ਤੇ ਰਾਬਤਾ ਇਨਸ਼ਾਅੱਲਾ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਤੁਹਾਡਾ ਦਿਲ ਕਰਦਾ ਉਹਨਾਂ ਨਾਲ ਗੱਲ ਕਰਨ ਨੂੰ? ਦਿਲ ਤੇ ਵੇਖੋ ਨਾ, ਇਹ ਤੇ ਉਹਨਾਂ ਨੂੰ ਪਤਾ ਲੱਗੇ ਤਾਂ ਹੋਵੇ, ਮੁਹੱਬਤ ਹੋਵੇ ਤੇ ਫਿਰ ਉਹਨਾਂ ਨੂੰ। ਨਹੀਂ ਬਜ਼ੁਰਗ, ਹੁਣ ਉਹਨਾਂ ਨੂੰ ਵੀ ਨਹੀਂ ਤੁਹਾਡਾ ਪਤਾ ਇੰਨਾ ਹੋਣਾ। ਨਹੀਂ, ਉਹਨਾਂ ਨੂੰ ਪਤਾ ਹੈ। ਉਹਨਾਂ ਨੂੰ ਪਤਾ ਹੈ ਕਿ ਸਾਡਾ ਤ੍ਰਿਗੜੀ ਏ। ਮੇਰੇ ਨਾਂ ਦਾ ਵੀ ਉਹਨਾਂ ਨੂੰ ਪਤਾ ਹੈ। ਅੱਛਾ, ਮੈਨੂੰ ਨਹੀਂ ਨਾ ਪਤਾ ਵੀ ਉਹ ਬੈਠੇ ਕਿੱਥੇ ਨੇ, ਹੁਣ ਕਿੱਥੇ ਨੇ ਕਿੱਥੇ। ਉਹਨਾਂ ਨੂੰ ਸਾਰਾ ਪਤਾ ਹੈ, ਪਿੰਡ ਦਾ ਸਭ ਕੁਝ। ਕਿਉਂਕਿ ਅੱਜ ਉਹ ਆ ਵੀ ਸਕਦੇ, ਆਵਾਮ ਉਂਝ ਵੀ ਡਰਦੀ ਹੈ। ਉਹ ਆ ਵੀ ਸਕਦੇ ਨੇ, ਅਸੀਂ ਨਹੀਂ ਕਰਨ ਵਾਸਤੇ ਨਾ ਉਂਝ ਡਰਦੀ ਹੈ, ਕਿਉਂਕਿ ਉਹ ਤੁਸੀਂ ਹੋ ਗਏ ਮੁਸਲਮਾਨ, ਉਹ ਤੁਹਾਡਾ ਅੱਧਾ ਖਾਨਦਾਨ ਸੀ ਹਿੰਦੂ। ਉਹ ਉਧਰ ਨੇ, ਉਹ ਕਹਿੰਦੇ ਨੇ ਖਤ ਖੁਤ ਪਾਵਾਂਗੇ ਤੇ ਜਾਂ ਕੋਈ ਮਸਲਾ ਮਸਾਇਲ ਨਾ ਹੋਵੇ, ਸ਼ਾਇਦ ਇਸ ਵਜ੍ਹਾ ਤੋਂ ਉਹਨਾਂ ਤੁਹਾਡੇ ਨਾਲ ਰਾਬਤਾ ਕਰਦੇ। ਭੈਣ ਸਾਡੀ ਇੱਕ ਹੁੰਦੀ ਸੀ ਮੇਰੇ ਤੋਂ ਵੱਡੀ। ਹਾਂਜੀ, ਉਹ ਆਂਦੀ ਸੀ ਉਂਝ ਮੇਰੇ ਵੀਰਾਂ ਦੀ ਸ਼ਾਦੀ ਹੋਏਗੀ ਤੇ ਮੈਨੂੰ ਦੱਸਿਆ ਜੇ ਮੈਂ ਆਵਾਂਗੀ ਸ਼ਾਦੀਆਂ ਦੇ ਜ਼ਰੂਰ। ਅੱਛਾ, ਉੱਧਰ ਦੇ? ਹਾਂ। ਕੀ ਨਾਂ ਸੀ ਉਹਦਾ? ਉਹਦੇ ਨਾਂ ਸੀ ਆਪਣਾ ਕਛਲਿਆ। ਕਛਲਿਆ? ਹਾਂ, ਮੇਰੇ ਤੋਂ ਵੱਡੀ ਸੀ ਉਹ। ਅੱਛਾ, ਤੁਹਾਡੇ ਤੋਂ ਵੱਡੀ ਸੀ। ਹਾਂ, ਤੇ ਫਿਰ ਕੋਈ ਨਹੀਂ ਆ ਹੋਇਆ ਉਹਨਾਂ ਵਿੱਚ? ਨਾ, ਕੋਈ ਨਹੀਂ, ਮਰ ਗਈ ਵਿਚਾਰੀ ਉਹਨੇ। ਅੱਛਾ, ਮਰ ਗਈ ਹੈ? ਹਾਂਜੀ। ਕੋਈ ਪਤਾ ਲੱਗਿਆ ਸੀ ਕਿ ਉਹ ਮਰ ਗਈ? ਮਰ ਗਈ। ਚਲੋ ਜੀ ਬਜ਼ੁਰਗੋ, ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ। ਤੁਹਾਡਾ ਛੋਟਾ ਜਿਹਾ ਇੰਟਰਵਿਊ ਕੀਤਾ ਕਿ ਸਿਰਫ ਤੁਹਾਡੇ ਰਿਸ਼ਤੇਦਾਰ ਲੱਭ ਜਾਣ ਜੀ। ਅੱਛਾ, ਤੇ ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।